ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਿਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ ਆਖਰੀ ਤਰੀਕ ਆ, 31 ਆ, ਤੇ ਦਿਨ ਜਿਹੜਾ ਆ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੁਝ ਘੰਟੇ ਪਹਿਲਾਂ ਗ੍ਰੇਪ ਵਾਈਨ ਵਾਲਾ ਜੋ ਏਰੀਆ ਹੈ, ਨਾਰਥ ਬਾਉਂਡ ਇੰਟਰਸਟੇਟ 5, ਉੱਥੇ ਕਹਿੰਦੇ ਵੀ ਮਲਟੀ ਵਿਗ ਰਿਗ ਕੋਲੀਜਨ ਹੋਇਆ ਆ। ਕਈ ਟਰੱਕਾਂ ਦਾ ਐਕਸੀਡੈਂਟ ਹੋਇਆ, ਜਿਹਦੇ ਵਿੱਚ 2 ਟਰੱਕ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਏ। ਪੂਰੇ ਦਾ ਪੂਰਾ ਜੋ ਨਾਰਥ ਬਾਉਂਡ ਇੰਟਰਸਟੇਟ 5 ਆ, ਉਹ ਬੰਦ ਕੀਤਾ ਹੋਇਆ। ਜੇ ਉਹਦੇ ਬਾਰੇ ਅਪਡੇਟ ਹੋਈ, ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਜ਼ਰੂਰ ਕਾਲ ਕਰਕੇ ਦੱਸ ਦਿਓ, ਕਿਉਂਕਿ ਇਹ ਗ੍ਰੇਪ ਵਾਈਨ ਵਾਲਾ ਏਰੀਆ ਜੋ ਹਾਈਵੇ 5 ਆ, ਲਾਸ ਐਂਜਲਸ ਤੋਂ ਇੱਧਰ ਕੈਨੇਡਾ, ਬਹੁਤ ਹੀ ਜ਼ਿਆਦਾ ਬਿਜ਼ੀ ਹੁੰਦਾ ਆ। ਟਰੱਕਰਸ ਬਹੁਤ ਵੱਡੀ ਗਿਣਤੀ 'ਚ ਇੱਥੇ ਜਾਂਦੇ ਆ। ਸੋ 2 ਟਰੱਕ ਸੜ ਕੇ ਸਵਾਹ ਹੋ ਗਏ ਤੇ ਪੂਰਾ ਹਾਈਵੇ ਉਹਨੇ ਕੁਝ ਘੰਟੇ ਪਹਿਲਾਂ ਬੰਦ ਕੀਤਾ ਸੀ। ਜੇ ਕੋਈ ਵੀ ਸਾਡਾ ਸਰੋਤਾ ਸੁਣ ਰਿਹਾ, ਉਸ ਉੱਥੇ ਜਾ ਰਿਹਾ ਜਾਂ ਦੂਸਰੀ ਸਾਈਡ ਵੱਲ ਦੀ ਲੰਘ ਰਿਹਾ, ਕਾਲ ਕਰਕੇ 408-272-5200 ਤੇ ਜ਼ਰੂਰ ਦੱਸ ਦਿਓ, ਤਾਂ ਕਿ ਜੋ ਆਪਣੇ ਸਰੋਤੇ ਇੱਧਰ ਬੇ ਏਰੀਏ ਵੱਲੋਂ, ਸਟਾਕਟਨ ਵੱਲੋਂ ਜਾ ਰਹੇ ਜਾਂ LA ਵੱਲੋਂ ਆ ਰਹੇ ਆ, ਉਹਨਾਂ ਨੂੰ ਇਸ ਅਪਡੇਟ ਦਾ ਪਤਾ ਲੱਗ ਸਕੇ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਹਾਊਸ ਦੇ ਵਿੱਚ ਅੱਜ ਡੈਟ ਸੀਲਿੰਗ ਨੂੰ ਲੈ ਕੇ ਇਵੈਂਚੁਅਲੀ ਵੋਟ ਕਰਵਾਈ ਜਾ ਸਕਦੀ ਹੈ, ਜਿਹੜੀ ਡੀਲ ਬੀਤੇ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ 'ਚ ਕੈਵਿਨ ਮੈਕਾਰਥੀ ਹਾਊਸ ਸਪੀਕਰ ਤੇ ਪ੍ਰੈਜ਼ੀਡੈਂਟ ਜੋ ਬਾਈਡਨ, ਇਹਨਾਂ ਦੀਆਂ ਟੀਮਸ ਦੇ ਦਰਮਿਆਨ ਹੋਈ ਆ। ਖਬਰਾਂ ਜੋ ਆ ਰਹੀਆਂ ਉਸ ਮੁਤਾਬਕ ਇਹ ਕਿਹਾ ਜਾ ਰਿਹਾ ਵੀ ਹਾਊਸ ਔਨ ਟਰੈਕ ਆ ਡੈਟ ਸੀਲਿੰਗ ਨੂੰ ਰੇਜ਼ ਕਰਨ ਦੇ ਲਈ ਤੇ ਡਿਫਾਲਟ ਨੂੰ ਅਵਰਟ ਕਰਨ ਦੇ ਲਈ, ਉਸ ਤੋਂ ਬਚਣ ਦੇ ਲਈ। ਦੋਨੋਂ ਹੀ ਧਿਰਾਂ ਦੇ ਇਹ ਮੁੱਖ ਨੁਮਾਇੰਦੇ ਬਾਈਡਨ ਤੇ ਮੈਕਾਰਥੀ ਕਹਿੰਦੇ ਵਿਸ਼ਵਾਸ ਇਹਨਾਂ ਨੂੰ ਹੈ ਵੀ ਇਹ ਜਿਹੜਾ ਬਿੱਲ ਆ ਇਹ ਪਾਸ ਹੋ ਜਾਊਗਾ। ਇਸ ਮੌਕੇ ਜਦ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਡਿਬੇਟ ਇਸ ਦੇ ਉੱਤੇ ਚੱਲ ਰਿਹਾ ਆ ਤੇ ਕਹਿੰਦੇ ਫਾਈਨਲ ਹਾਊਸ ਰੋਲ ਕਾਲ ਬਾਏ ਈਵਨਿੰਗ ਜਿਹੜੀ ਉਹ ਹੋ ਸਕਦੀ ਆ। ਮੈਕਾਰਥੀ ਹੁਣਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਅਮਰੀਕੀ ਲੋਕਾਂ ਨੂੰ ਹੋਪ ਦੇ ਰਹੀ ਆ, ਕਿਉਂਕਿ ਜਿਹੜੀ ਇਹਨਾਂ ਨੇ ਸ਼ਾਮ ਨੂੰ ਅੱਜ ਜਿਹੜੀ ਸਪੀਚ ਦਿੱਤੀ ਆ ਉਸ ਦੇ ਬਾਰੇ, ਜਿਹੜੀ ਬਿੱਲ ਦੇ ਵਿੱਚ ਬਜਟ ਕੱਟਸ ਆਏ ਨੇ, ਉਹਦੇ ਨਾਲ ਕਹਿੰਦੇ ਵੀ ਰਨਅਵੇ ਸਪੈਂਡਿੰਗ, ਜਿਹੜੀ ਬੇਲੋੜੀ ਸਪੈਂਡਿੰਗ ਖਰਚੇ ਕੀਤੇ ਜਾ ਰਹੇ ਆ, ਉਸ ਦੇ ਉੱਤੇ ਕਾਬੂ ਪਵੇਗਾ। ਉਸ ਤੋਂ ਪਹਿਲਾਂ ਬਾਈਡਨ ਹੁਣਾਂ ਨੇ ਵੀ ਆਪਣਾ ਭਰੋਸਾ, ਆਪਟਿਮਿਜ਼ਮ, ਵਿਸ਼ਵਾਸ ਜਿਹੜਾ ਉਹ ਜਤਾਇਆ ਵੀ ਜਿਹੜਾ ਐਗਰੀਮੈਂਟ ਇਹਨਾਂ ਦੋਨਾਂ ਜਾਣਿਆਂ ਦੇ ਦਰਮਿਆਨ ਹੋਇਆ ਆ, ਉਹਦੇ ਨਾਲ ਮੁਲਕ ਦੀ ਜਿਹੜੀ ਬੋਰੋਇੰਗ ਲਿਮਿਟ ਆ, ਕਰਜ਼ਾ ਚੱਕਣ ਦੀ ਜਿਹੜੀ ਲਿਮਿਟ ਆ, ਉਸ ਨੂੰ ਵਧਾਇਆ ਜਾਊਗਾ ਤੇ ਜਿਹੜਾ ਇਕਨੋਮਿਕ ਆਰਥਿਕ ਤੌਰ ਦੇ ਉੱਤੇ ਜਿਹੜਾ ਸੰਕਟ ਆ ਰਿਹਾ ਆ ਉਸ ਤੋਂ ਬਚਿਆ ਜਾ ਸਕਦਾ ਆ। ਸੋ ਥਿੰਗਸ ਆਰ ਗੋਇੰਗ ਐਜ਼ ਪਲੈਨਡ, ਇਹ ਜਿਹੜਾ ਆ ਅੱਜ ਰਾਸ਼ਟਰਪਤੀ ਨੇ ਆਖਿਆ। ਇਹ ਕੋਲੋਰਾਡੋ ਦੇ ਵਿੱਚ ਜਾ ਰਹੇ ਸੀਗੇ, ਜਿੱਥੇ ਉੱਥੇ ਇਹਨਾਂ ਨੇ US 에ਅਰ ਫੋਰਸ ਅਕੈਡਮੀ ਦੇ ਵਿੱਚ ਕਮੈਂਸਮੈਂਟ ਐਡਰੈਸ ਕਰਨਾ ਸੀ। ਜੀ, ਅਗਲੀ ਖਬਰ 'ਤੇ ਚਲੀਏ। ਫੇਸਬੁੱਕ ਤੇ ਇੰਸਟਾਗ੍ਰਾਮ ਦੋਨੋਂ ਹੀ ਕੰਪਨੀਆਂ ਕਹਿੰਦੇ ਪਈ ਜੋ ਕੈਲੀਫੋਰਨੀਆ ਦੇ ਵਿੱਚ ਨਿਊਜ਼ ਸਟੋਰੀਜ਼ ਆ ਉਹਨਾਂ ਨੂੰ ਬਲੌਕ ਕਰ ਸਕਦੀਆਂ ਆ ਜੇ ਕੈਲੀਫੋਰਨੀਆ ਦੇ ਵਿੱਚ ਜੋ ਨਵਾਂ ਬਿੱਲ ਆ ਰਿਹਾ ਉਹ ਪਾਸ ਹੋ ਜਾਂਦਾ ਆ। ਮੈਟਾ ਦੇ ਸਪੋਕਸਪਰਸਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਿਆ, ਕੈਲੀਫੋਰਨੀਆ ਜਰਨਲਿਜ਼ਮ ਪ੍ਰਜ਼ਰਵੇਸ਼ਨ ਐਕਟ ਇਹ ਟੈਕਸ ਕਰੇਗਾ ਉਹਨਾਂ ਆਰਗੇਨਾਈਜੇਸ਼ਨਸ ਨੂੰ ਜੋ ਐਡਵਰਟਾਈਜ਼ਿੰਗ ਦਾ ਪ੍ਰੋਫਿਟ ਬਣਾਉਂਦੀਆਂ ਹੈਗੀਆਂ
ਤੇ ਡਿਸਟ੍ਰੀਬਿਊਟ ਕਰਦੀਆਂ ਨਿਊਜ਼ ਆਰਟੀਕਲਸ ਨੂੰ। 70% ਮਨੀ ਜੋ ਇਹਨਾਂ ਦਾ ਕਲੈਕਟ ਕੀਤਾ ਜਾਂਦਾ ਸੋ ਕਾਲ ਯੂਸੇਜ ਫੀ, ਇਹ ਨਿਊਜ਼ ਰੂਮਸ ਨੂੰ ਥਰੂ ਆਊਟ ਦਾ ਸਟੇਟ ਸਪੋਰਟ ਕਰੂਗਾ। ਜੋ ਬਿੱਲ ਆ ਇਹਦੇ ਸਪਾਂਸਰ ਅਸੈਂਬਲੀ ਵੂਮਨ ਬਫੀ ਵਿਕਸ ਡੈਮੋਕ੍ਰੇਟ ਹੈਗੇ ਆ ਓਕਲੈਂਡ ਤੋਂ। ਉਹਨਾਂ ਨੇ ਕਿਹਾ ਵੀ ਇਸ ਬਿੱਲ ਦੇ ਨਾਲ ਜੋ ਲੋਕਲ ਨਿਊਜ਼ ਆਰਗੇਨਾਈਜੇਸ਼ਨਸ ਆ ਉਹਨਾਂ ਦੀ ਲਾਈਫ ਲਾਈਨ ਦੇ ਵਿੱਚ ਵਾਧਾ ਹੋਊਗਾ। ਜਦੋਂ ਤੋਂ ਫੇਸਬੁੱਕ ਗੂਗਲ ਇਹ ਸਾਰੇ ਆਏ ਹੈਗੇ ਆ, ਜੋ ਛੋਟੇ ਛੋਟੇ ਨਿਊਜ਼ ਆਰਗੇਨਾਈਜੇਸ਼ਨ ਸੀਗੀਆਂ ਲੋਕਲ ਸੀਗੀਆਂ, ਚਾਹੇ ਉਹ ਨਿਊਜ਼ਪੇਪਰ ਸੀ, ਤੇ ਉਹਨਾਂ ਦਾ ਜੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। 100 ਤੋਂ ਵੱਧ ਕੈਲੀਫੋਰਨੀਆ ਦੀਆਂ ਨਿਊਜ਼ ਆਰਗੇਨਾਈਜੇਸ਼ਨਸ ਇਸੇ ਤਰ੍ਹਾਂ ਅਲੋਪ ਹੋ ਗਈਆਂ ਹੈਗੀਆਂ। ਜਰਨਲਿਜ਼ਮ ਪ੍ਰੀਵੈਂਸ਼ਨ ਐਕਟ ਤੇ ਪਾਸ ਹੋਣ ਦੇ ਨਾਲ ਫੇਸਬੁੱਕ ਇੰਸਟਾਗ੍ਰਾਮ ਕਹਿੰਦੇ ਵੀ ਜੇ ਸਾਨੂੰ ਉਹ ਟੈਕਸ ਦੇਣਾ ਪੈਂਦਾ ਤੇ ਅਸੀਂ ਕੈਲੀਫੋਰਨੀਆ 'ਚ ਨਿਊਜ਼ ਬੰਦ ਕਰਨ ਜਾ ਰਹੇ ਹਾਂ, ਵੀ ਅਸੀਂ ਨਹੀਂ ਦੇਣਾ ਹੈਗਾ। ਇਹ ਪਿਛਲੇ ਸਾਲ ਵੀ ਹੋਇਆ ਸੀ ਵਾਸ਼ਿੰਗਟਨ ਦੇ ਵਿੱਚ, ਜਦੋਂ ਉਹਨਾਂ ਨੇ ਵੀ ਇਹ ਸੇਮ ਸਿਮਿਲਰ ਕਾਈਂਡ ਆਫ ਲਾ ਵਾਸ਼ਿੰਗਟਨ ਦੇ ਵਿੱਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਉਸ ਟਾਈਮ ਦੇ ਉੱਤੇ ਹੋ ਨਹੀਂ ਸਕਿਆ। ਪਰ 40,000 ਦੇ ਕਰੀਬ ਨਿਊਜ਼ ਰੂਮ ਦੀਆਂ ਜੌਬਸ ਆਲਰੇਡੀ ਲੋਸਟ ਹੋ ਚੁੱਕੀਆਂ ਆ। ਐਡਵਰਟਾਈਜ਼ਮੈਂਟ ਡਾਊਨ ਜਾ ਰਹੀਆਂ ਕਿਉਂਕਿ ਲੋਕ ਸੋਸ਼ਲ ਮੀਡੀਆ ਤੇ ਐਡਵਰਟਾਈਜ਼ ਕਰਦੇ ਹੈਗੇ ਆ, ਤੇ ਇਹਦੇ ਨਾਲ ਜੋ ਬਿਜ਼ਨੈਸਸ ਆ ਛੋਟੀਆਂ ਨਿਊਜ਼ਪੇਪਰ ਸੀਗੇ ਉਹ ਮਰ ਰਹੇ ਹੈਗੇ ਆ। ਬਿਲਕੁਲ। ਸੋ ਕਈ ਵਾਰੀ ਨਾ ਆਪਾਂ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਦੇ ਮੂੰਹੋਂ ਸੁਣਦੇ ਹਾਂ ਵੀ ਅਸੀਂ ਤਾਂ ਲੋਕਾਂ ਨੂੰ ਜੋੜਦੇ ਹਾਂ, ਇਨਫੋਰਮੇਸ਼ਨ ਪ੍ਰਦਾਨ ਕਰਦੇ ਹਾਂ ਜੀ, ਉਹਨਾਂ ਤੱਕ ਪਹੁੰਚਾਉਂਦੇ ਹਾਂ। ਸੋ ਇੱਥੋਂ ਇਹ ਪਤਾ ਲੱਗ ਜਾਣਾ ਚਾਹੀਦਾ ਵੀ ਮੈਟਾ ਜਿਹੜੀ ਕੰਪਨੀ ਆ ਉਹਦੇ ਦੋਨੋਂ ਹੀ ਇਹ ਪਲੇਟਫਾਰਮ ਨੇ, ਫੇਸਬੁੱਕ ਤੇ ਇੰਸਟਾਗ੍ਰਾਮ। ਨਿਊਜ਼ ਸਟੋਰੀਜ਼ ਬਲੌਕ ਕਰਨ ਦਾ ਮਤਲਬ ਇਹ ਆ ਵੀ ਅਸੀਂ ਰੈਵਨਿਊ ਨਹੀਂ ਸ਼ੇਅਰ ਕਰ ਸਕਦੇ। ਇਹ ਜਿਹੜੇ ਮਾਤੜ ਜਾਂ ਛੋਟੇ ਸ਼ਹਿਰਾਂ ਦੀਆਂ ਜਿਹੜੀਆਂ ਨਿਊਜ਼ ਵਾਲੇ ਆ, ਚਾਹੇ ਉਹ ਰਸਾਲੇ ਆ, ਚਾਹੇ ਅਖਬਾਰਾਂ ਆ ਜਾਂ ਕੁਛ ਆ, ਉਹਨਾਂ ਦੇ ਨਾਲ ਅਸੀਂ ਰੈਵਨਿਊ ਸ਼ੇਅਰ ਕਰਨਾ ਪਸੰਦ ਨਹੀਂ ਕਰਾਂਗੇ। ਇਹਦੇ ਨਾਲੋਂ ਸਾਨੂੰ ਕੁਛ ਵੀ ਨਾ ਆਵੇ। ਸੋ ਇੱਥੋਂ ਇਹ ਪਤਾ ਲੱਗਦਾ ਆ, ਇਹ ਚਰਚਾ ਬਹੁਤ ਚਿਰ ਦੀ ਚੱਲ ਰਹੀ ਆ। ਗੂਗਲ ਦੇ ਨਾਲ ਵੀ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਇਸ ਦੇ ਉੱਤੇ ਇੱਕ ਫੈਸਲਾ ਬਣਾਉਣ ਨੂੰ ਤਤਪਰ ਆ। ਬੜੇ ਚਿਰ ਦੀ ਕੋਸ਼ਿਸ਼ਾਂ ਚੱਲ ਰਹੀਆਂ ਪਰ ਹੋ ਨਹੀਂ ਪਾ ਰਿਹਾ। ਸੋ 70% ਜਿਹੜੀ ਮਨੀ ਕਲੈਕਟ ਹੋਣੀ ਆ ਉਹ ਦੇਣ ਤੋਂ ਨਾ ਕਰਨ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਆ। ਕੈਲੀਫੋਰਨੀਆ ਜਰਨਲਿਜ਼ਮ ਪ੍ਰਜ਼ਰਵੇਸ਼ਨ ਐਕਟ ਪਾਸ ਹੋਊਗਾ ਜਾਂ ਨਹੀਂ ਹੋਊਗਾ ਦੇਖਣ ਵਾਲੀ ਗੱਲ ਆ। ਅਸੈਂਬਲੀ ਵੂਮਨ ਬਫੀ ਵਿਕਸ ਉਹਨਾਂ ਨੇ ਇਸ ਬਿੱਲ ਨੂੰ ਸਪਾਂਸਰ ਕੀਤਾ ਹੈਗਾ ਆ। ਤੇ ਤੁਸੀਂ ਹੁਣ ਹਿਸਾਬ ਲਾ ਲਓ, ਬਹੁਤ ਸਾਰੇ ਲੋਕ ਆਪਣੇ ਵੀ ਬਹੁਤ ਸਾਰੇ ਜਾਣੇ ਆ ਉਹ ਨਿਊਜ਼ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪੋਸਟ ਕੀਤੀਆਂ ਹੁੰਦੀਆਂ ਆ ਉਹਦੇ ਜ਼ਰੀਏ ਉੱਥੇ ਤੱਕ ਜਾਂਦੇ ਆ, ਕਿਉਂਕਿ ਸਾਰੇ ਜਾਣੇ ਨਹੀਂ ਪੇ ਕਰਨਾ ਚਾਹੁੰਦੇ ਅਖਬਾਰਾਂ ਨੂੰ ਲੈ ਕੇ ਵੀ। ਤੇ ਹੁਣ ਇਹ ਆ ਵੀ ਅਖਬਾਰਾਂ ਵੀ ਵਿਚਾਰੀਆਂ ਕਿੱਦਾਂ ਚੱਲਣ, ਨਿਊਜ਼ ਏਜੰਸੀ ਚੱਲ ਨਹੀਂ ਸਕਦੀਆਂ। ਸੋ ਹੁਣ ਦੇਖੋ, ਇਹ ਕਹਿੰਦੇ ਵੀ ਐਮਟੀ ਥ੍ਰੈਟ ਆ। ਫੇਸਬੁੱਕ ਨੇ ਆਸਟ੍ਰੇਲੀਆ ਦੇ ਵਿੱਚ ਇੱਦਾਂ ਦੇ ਹੀ ਸਿਮਿਲਰ ਮੈਜਰ ਦੇ ਉੱਤੇ ਨਿਊਜ਼ ਆਰਟੀਕਲਸ ਆ ਉਹਨਾਂ ਨੂੰ ਬਲੌਕ ਕਰ ਦਿੱਤਾ ਸੀ, ਕਿਉਂਕਿ ਉੱਥੇ ਵੀ ਇਹ ਰਿਕੁਆਇਰਮੈਂਟ ਆ ਗਈ ਸੀ ਵੀ ਪਬਲਿਸ਼ਰਸ ਨੂੰ ਨਿਊਜ਼ ਕੰਟੈਂਟ ਦੇ ਲਈ ਪੇ ਜਿਹੜਾ ਆ ਉਹ ਕਰਨਾ ਪਵੇ। ਗੂਗਲ ਨੇ ਵੀ ਇਹੀ ਕਿਹਾ ਸੀ ਵੀ ਉਹ ਵੀ ਆਪਣੇ ਸਰਚ ਇੰਜਨ ਆ ਉਸ ਮੁਲਕ ਦੇ ਵਿੱਚੋਂ ਪੁੱਲ ਆਊਟ ਕਰ ਲੈਣਗੇ ਜਿੱਥੇ ਇੱਦਾਂ ਦਾ ਉਸ ਤੋਂ ਬਾਅਦ ਦੇ ਵਿੱਚ, ਪਰ ਉਹਨਾਂ ਨੇ ਕੰਪਰੋਮਾਈਜ਼ ਜਿਹੜਾ ਉਹ ਬਣਾ ਲਿਆ। ਸੋ ਲੈਟਸ ਸੀ ਕੀ ਬਣਦਾ ਆ। ਕੈਨੇਡਾ ਦੇ ਵਿੱਚ ਵੀ ਇਹ ਚਰਚਾ ਇਸ ਟਾਈਮ ਚੱਲ ਰਹੀ ਆ, ਪਰ ਹੁਣ ਇਵੈਂਚੁਅਲੀ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਇੱਦਾਂ ਦਾ ਕੋਈ ਨਾ ਕੋਈ ਹੁਣ ਸਖਤ ਫੈਸਲਾ, ਉਹ ਤਾਂ ਵਿਚਾਰੇ ਕਹਿ ਰਹੇ ਆ, ਪਰ ਹੁਣ ਇਹ ਇਵੈਂਚੁਅਲੀ ਲਾਅ ਮੇਕਰਸ ਦੇ ਹੱਥ ਦੇ ਵਿੱਚ ਗੱਲ ਪਹੁੰਚੀ ਆ ਤੇ ਉਹ ਇੱਦਾਂ ਦੇ ਬਿੱਲ ਲਿਆ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੇ ਕੈਥੋਲਿਕ ਪ੍ਰੀਸਟ ਦਾ ਜੋ ਸੈਕਸ ਅਬਿਊਜ਼ ਉਹਨਾਂ ਵੱਲੋਂ ਕੀਤਾ ਗਿਆ ਸੀ ਸਾਲਾਂ ਬੱਧੀ, ਉਹਦੀ ਇਨਵੈਸਟੀਗੇਸ਼ਨ ਕੀਤੀ ਸੀ। ਪਰ ਜੋ ਵਿਕਟਮਸ ਆ ਉਹ ਕਹਿ ਰਹੇ ਆ ਵੀ ਸੇਮ ਜਿਸ ਤਰ੍ਹਾਂ ਥਰਡ ਵਰਲਡ ਕੰਟਰੀ 'ਚ ਹੁੰਦਾ ਹੈਗਾ ਆ। ਇਨਵੈਸਟੀਗੇਸ਼ਨ ਹੋ ਗਈ, ਮੁੜ ਕੇ ਕੋਈ ਰਿਜ਼ਲਟ ਨਹੀਂ ਨਿਕਲਿਆ। 2018 'ਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ, ਅੱਜ ਤੱਕ ਕੋਈ ਆਫੀਸ਼ੀਅਲ ਰਿਪੋਰਟ ਉਹ ਆਈ ਨਹੀਂ ਹੈ ਅਟਾਰਨੀ ਜਨਰਲ ਵੱਲੋਂ। 2018 ਦੇ ਵਿੱਚ ਪੈਨਸਿਲਵੇਨੀਆ ਸਟੇਟ ਨੇ ਇੱਕ ਬਹੁਤ ਵੱਡਾ ਬੰਬਸ਼ੈਲ ਰਿਪੋਰਟ ਜਾਰੀ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਬੱਚਿਆਂ ਦੀ ਸੈਕਸ਼ੂਅਲ ਅਬਿਊਜ਼ ਹੋਇਆ ਆ ਰੋਮਨ ਕੈਥੋਲਿਕ ਚਰਚਸ ਦੇ ਵਿੱਚ। ਜੋ ਜਿਹੜੇ ਚਰਚ ਆ ਉਹਨਾਂ ਦੇ ਵਿੱਚ ਉਹਨਾਂ ਦੇ ਜੋ ਪ੍ਰੀਸਟ ਹੁੰਦੇ ਆ, ਉਹਨਾਂ ਨੇ ਜੋ ਕੁਝ ਕੀਤਾ ਉਹ ਤੋਂ ਬਾਅਦ ਕੈਲੀਫੋਰਨੀਆ ਨੇ ਇਹ ਸ਼ੁਰੂਆਤ ਕੀਤੀ ਸੀ। ਪਰ ਅੱਜ ਤੱਕ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਵੱਲੋਂ ਇਹ ਰਿਪੋਰਟ ਜਾਰੀ ਨਹੀਂ ਕੀਤੀ ਗਈ, ਈਵਨ ਦੋ ਉਹਨਾਂ ਨੇ ਬਹੁਤ ਸਾਰੇ ਵਿਕਟਮਸ ਦੀ ਉਹਨਾਂ ਦੇ ਆਫਿਸ ਨੇ ਇੰਟਰਵਿਊ ਵੀ
ਕੀਤੀ ਸੀਗੀ। ਕੈਲੀਫੋਰਨੀਆ ਵਾਂਗ ਇਲੀਨੋਇਸ ਤੇ ਮੈਰੀਲੈਂਡ ਦੇ ਅਟਾਰਨੀ ਜਨਰਲਸ ਨੇ ਵੀ ਸੇਮ ਟਾਈਮ ਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਤੇ ਉਹਨਾਂ ਨੇ ਲੱਭਿਆ ਵੀ 300 ਦੇ ਕਰੀਬ ਜੋ ਕਲੈਰਿਕਸ ਆ ਮਲਟੀਪਲ ਡਾਇਓਸੀਜ਼ ਦੇ ਵਿੱਚ ਕੰਮ ਕਰਦੇ ਸੀ। ਉਹਨਾਂ ਨੇ 1000 ਤੋਂ ਵੱਧ ਬੱਚਿਆਂ ਦਾ ਪਿਛਲੇ 70 ਸਾਲਾਂ ਦੇ ਵਿੱਚ ਸੈਕਸ਼ੁਅਲੀ ਉਹਨਾਂ ਨੂੰ ਅਬਿਊਜ਼ ਕੀਤਾ ਸੀ। ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਤੇ ਇਹ ਹਮੇਸ਼ਾ ਬਚਦੇ ਹੀ ਜਿਹੜੇ ਰਹਿੰਦੇ ਨੇ। ਅਗਲੀ ਗੱਲ ਕਰਦੇ ਜਾਈਏ, ਕੱਲ ਆਪਾਂ ਸ਼ੇਅਰ ਕੀਤਾ ਸੀ ਸੈਨ ਕਲੈਮੈਂਟੀਨ ਦੇ ਸ਼ਹਿਰ ਦੇ ਵਿੱਚ US ਮਰੀਨਸ ਤੇ ਕੁਝ ਜਿਹੜੇ ਮੁੰਡਿਆਂ ਦੇ ਵਿਚਾਲੇ ਜਿਹੜਾ ਝਗੜਾ ਹੋ ਗਿਆ ਸੀ। ਇਸ ਮਾਮਲੇ 'ਚ ਉੱਥੋਂ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ ਆ ਵੀ ਜਿਹੜੇ 5 ਜੁਵਨਾਈਲਸ ਆ ਉਹਨਾਂ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ, ਕਿਉਂਕਿ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਇਹ US ਮਰੀਨਸ ਦੀ ਕੁੱਟਮਾਰ ਕੀਤੀ ਸੀ। ਸੋ ਅਸੌਲਟ ਦੇ ਮਾਮਲੇ ਵਿੱਚ ਹੁਣ ਇਹਨਾਂ ਨੂੰ ਇਸ ਕੈਲੀਫੋਰਨੀਆ ਬੀਚ ਤੇ ਹੋਈ ਲੜਾਈ ਤੋਂ ਬਾਅਦ 'ਚ ਹਿਰਾਸਤ 'ਚ ਲਿਆ ਗਿਆ। ਕਹਿੰਦੇ ਵੀ ਇਹਨਾਂ ਨੂੰ ਫੈਲਨੀ ਅਸੌਲਟ ਵਿਦ ਡੈਡਲੀ ਵੈਪਨ ਦੇ ਜਿਹੜੇ ਚਾਰजेस ਆ ਉਹ ਲੱਗੇ ਨੇ ਤੇ ਇਹਨਾਂ ਨੂੰ ਕਸਟਡੀ ਦੇ ਵਿੱਚ ਰੱਖਿਆ ਜਾਊਗਾ। ਸੈਨ ਕਲੈਮੈਂਟਿਨ ਦੇ ਮੇਅਰ ਨੇ ਕਿਹਾ ਵੀ ਜਿਹੜੇ ਜਾਂਚਕਰਤਾ ਇਨਵੈਸਟੀਗੇਟਰਸ ਆ ਉਹਨਾਂ ਨੇ 4 ਤੋਂ ਵੱਧ ਜਿਹੜੇ ਜੁਵਨਲਸ ਜਿਹੜੇ ਇਸ ਲੜਾਈ ਦੇ ਵਿੱਚ ਸ਼ਾਮਲ ਸੀਗੇ, ਕੁੱਟਮਾਰ 'ਚ ਸ਼ਾਮਲ ਸੀ, ਉਹਨਾਂ ਨੂੰ ਫੜ ਲਿਆ ਸੀ। ਪੀਅਰ ਦੇ ਉੱਤੇ ਜਾ ਕੇ ਇਹ ਮੁੰਡੇ ਜਾਂ ਨਿਆਣੇ ਜਾਂ ਜੁਵਨਲਸ ਕਹਿ ਲਓ ਪਟਾਕੇ ਚਲਾ ਰਹੇ ਸੀ। ਮਰੀਨਸ ਨੇ ਇਹਨਾਂ ਨੂੰ ਰੋਕਿਆ, ਉਸ ਤੋਂ ਬਾਅਦ ਦੇ ਵਿੱਚ ਇਹ ਹੱਥੋਂ ਪਾਈ ਹੋ ਗਏ। ਜੀ ਅਗਲੀ ਖਬਰ ਸੈਨੋਜ਼ੇ ਤੋਂ ਆ ਰਹੀ ਹੈ। ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਨੇ ਕਾਫੀ ਲੰਮੇ ਸਮੇਂ ਤੋਂ ਜੋ ਉਹਨਾਂ ਦੀ ਇੱਕ ਪੋਜੀਸ਼ਨ ਸੀ ਰੇਸ਼ੀਅਲ ਇਕੁਇਟੀ ਰੋਲ ਦੀ, ਉਹ ਹਜੇ ਵੀ ਖਾਲੀ ਰੱਖੀ ਹੋਈ ਹੈਗੀ ਆ ਤੇ ਬਹੁਤ ਸਾਰੀਆਂ ਕੰਪਲੇਨਸ ਲੋਕਾਂ ਵੱਲੋਂ ਆਉਂਦੀਆਂ ਆ ਜਿੱਥੇ ਪੁਲਿਸ ਵਾਲੇ ਧੱਕਾ ਕਰਦੇ ਹੈਗੇ ਆ। ਕਹਿੰਦੇ ਪਈ ਸੀਨੀਅਰ ਐਨਾਲਿਸਟ ਲੈਵਲ ਦੀ ਪੋਜੀਸ਼ਨ ਜੋ ਰੇਸ਼ੀਅਲ ਇਕੁਇਟੀ ਗੋਲਸ ਦੇ ਉੱਤੇ ਕੰਮ ਕਰਦੀ ਆ, ਉਹ ਕਾਫੀ ਲੰਮੇ ਸਮੇਂ ਤੋਂ ਹਜੇ ਵੀ ਖਾਲੀ ਪਈ ਹੈਗੀ ਆ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਸਟੀਵਨ ਅਪੋਂਟੇ ਉਹਨਾਂ ਨੇ ਇਹ ਕਿਹਾ ਵੀ ਲਿੰਕਡਇਨ ਦੇ ਉੱਤੇ ਅਸੀਂ ਐਡਵਰਟਾਈਜ਼ ਤਾਂ ਕੀਤੀ ਸੀ ਨਵੰਬਰ 2022 ਦੇ ਵਿੱਚ, ਪਰ ਹਜੇ ਤੱਕ ਸਾਡੇ ਕੋਲ ਕੋਈ ਕੈਂਡੀਡੇਟ ਆਇਆ ਨਹੀਂ ਹੈਗਾ। ਹੁਣ ਦੁਬਾਰਾ ਕੀ ਫੇਰ ਉਹ ਕਹਿੰਦੇ ਵੀ ਅਸੀਂ ਇਸ ਪੋਜੀਸ਼ਨ ਨੂੰ ਰਨ ਕਰਨ ਜਾ ਰਹੇ ਹੈਗੇ ਆ। ਜੀ, ਓਕਲੈਂਡ ਕੈਲੀਫੋਰਨੀਆ ਦੇ ਜਿਹੜੇ ਰੈਜ਼ੀਡੈਂਟਸ ਉਹ ਖਾਸੇ ਨਾਖੁਸ਼ ਨੇ ਤੇ ਕਹਿੰਦੇ ਵੀ ਉਹ ਓਕਲੈਂਡ ਦੇ ਅਧਿਕਾਰੀਆਂ ਦੇ ਉੱਤੇ ਉਹਨਾਂ ਦਾ ਗੁੱਸਾ ਨਜ਼ਰ ਆ ਰਿਹਾ ਆ। ਲਗਾਤਾਰ ਹਿੰਸਾ ਓਕਲੈਂਡ ਦੇ ਵਿੱਚ ਵੱਧ ਰਹੀ ਆ। ਉੱਥੇ ਇੱਕ ਮੀਟਿੰਗ ਸੱਦੀ ਗਈ ਸੀ ਕੌਂਸਲਮੈਨ ਦੇ ਡੈਨ ਕੈਲਬ ਜਿਹੜੇ ਡਿਸਟ੍ਰਿਕਟ 1 ਤੋਂ ਆ, ਉਹਨਾਂ ਦੇ ਦੁਆਰਾ ਕਹਿੰਦੇ 500 ਤੋਂ ਵੱਧ ਲੋਕਾਂ ਨੇ ਤਕਰੀਬਨ ਇਸ ਮੀਟਿੰਗ ਨੂੰ ਸ਼ਾਮੀ ਅਟੈਂਡ ਕੀਤਾ। ਇਸੇ ਮੀਟਿੰਗ ਦੇ ਵਿੱਚ ਓਕਲੈਂਡ ਪੁਲਿਸ ਡਿਪਾਰਟਮੈਂਟ ਦੇ ਕੈਪਟਨ ਇੰਟਰਿਮ ਕੈਪਟਨ ਜੈਫ ਥਾਮਸਨ ਤੇ ਇੰਟਰਿਮ ਚੀਫ ਆਫ ਡਿਪਾਰਟਮੈਂਟ ਆਫ ਵਾਇਲੈਂਸ ਪ੍ਰੀਵੈਂਸ਼ਨ ਕੈਂਟਰਲ ਕਿਲਨਸ ਵੀ ਸ਼ਾਮਲ ਸੀ। ਪਿਛਲੇ ਹਫਤੇ ਹੀ ਅਜੇ 3 ਕੁੜੀਆਂ ਤੇ 6 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 12 ਤੋਂ 17 ਸਾਲ ਦੀ ਉਮਰ ਵਾਲਿਆਂ ਨੂੰ, ਜਿਨ੍ਹਾਂ ਨੇ 3 ਦਰਜਨ ਜਿਹੜੀਆਂ ਰੋਬਰੀਜ਼ ਕੀਤੀਆਂ ਸੀ ਤੇ ਉਸੇ ਇਲਾਕੇ ਦੇ ਵਿੱਚ ਕਹਿ ਲਓ ਵੀ ਹਾਹਾਕਾਰ ਜਿਹੜੀ ਉਹ ਮਚਾ ਕੇ ਰੱਖੀ ਸੀ। ਇੱਕ ਬੀਬੀ ਨੇ ਇਸ ਮੀਟਿੰਗ ਦੇ ਵਿੱਚ ਦੱਸਿਆ ਵੀ 2 ਨਿਆਣੇ ਆਏ, ਉਸਨੇ ਉਹਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਚ ਉਹਨੂੰ ਕੁੱਟ-ਕੁੱਟ ਕੇ ਦਮੋਇਆ ਕਰ ਦਿੱਤਾ ਉਹਦੇ ਘਰ ਦੇ ਬਾਹਰ ਹੀ। ਸੋ ਇਹ ਹਾਲਾਤ ਇਸ ਟਾਈਮ ਬਣੇ ਪਏ ਨੇ। ਸਿਟੀ ਵਾਈਡ ਆંકੜੇ ਦੱਸਦੇ ਆ ਵੀ ਰੋਬਰੀਜ਼ ਦੇ ਵਿੱਚ 7% ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਇਆ। ਇਹ ਆਪਣਾ ਹੀ ਉਹਨਾਂ ਦਾ ਓਕਲੈਂਡ ਪੁਲਿਸ ਦਾ ਆંકੜੇ ਆ। ਸੋ ਅਥਾਰਟੀਜ਼ ਇਸ ਗੱਲੋਂ ਹੋਰ ਗੰਭੀਰ ਚਿੰਤਤ ਨੇ ਵੀ ਇਹ ਜਿਹੜੇ ਹੁਣ 18 ਸਾਲ ਤੋਂ ਘੱਟ ਦੀ ਉਮਰ ਵਾਲੇ ਜਿਹੜੇ ਜੁਵਨਲਸ ਆ ਉਹ ਇਸ ਕ੍ਰਾਈਮ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਐਂਟਰ ਹੋ ਰਹੇ ਆ। ਪਿਛਲੇ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਕਿਉਂਕਿ ਅੱਜ ਅਖੀਰਲਾ ਦਿਨ ਆ 100 ਰੋਬਰੀਜ਼ ਇੱਕ ਹਫ਼ਤੇ ਦੇ ਵਿੱਚ ਹੋਈਆਂ। ਇੱਕ ਵੀਕਐਂਡ ਦੇ ਉੱਤੇ 50 ਤੋਂ ਵੱਧ ਰੋਬਰੀਜ਼ ਹੋਈਆਂ। ਸੋ ਹਾਲਾਤ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਵੱਧ ਤੋਂ ਬੱਤਰ ਜਿਹੜੇ ਕਈ ਥਾਵਾਂ ਤੇ ਬਣਦੇ ਜਾ ਰਹੇ ਆ। ਸੋ ਲੋਕਾਂ ਨੂੰ ਜਾਗਣਾ ਪੈਣਾ, ਦੇਖਣਾ ਪੈਣਾ। ਪੁਲਿਸ ਤੇ ਜਿਹੜੇ ਕਾਂਗਰਸਮੈਨ ਆ, ਲੋਕਲ ਸਿਟੀ ਅਫੀਸ਼ੀਅਲਸ ਆ, ਜਿੰਨੇ ਵੀ ਆ ਉਹਨਾਂ ਦੇ ਉੱਤੇ ਭਾਈ ਦਬਾਅ ਪਾ ਕੇ ਰੱਖੋ। ਲੀਨੀਅੰਸੀ ਔਨ ਕ੍ਰਾਈਮ ਇਹਦੇ ਨਾਲ ਕੋਈ ਇਸ ਟਾਈਮ ਅਸਰ ਨਹੀਂ ਪੈ ਰਿਹਾ ਹੈਗਾ। ਜੇ ਤੁਸੀਂ ਇੱਕ ਪਾਸੇ ਲੀਨੀਅੰਸੀ ਦਿਖਾ ਰਹੇ ਆ ਤਾਂ ਦੂਜੇ ਪਾਸੇ ਜਿਹੜੇ ਲਾ ਅਬਾਈਡਿੰਗ ਆ ਉਹਨਾਂ ਨੂੰ ਇਸ ਦਾ ਮਾਰ ਜਿਹੜੀ ਉਹ ਝੱਲਣੀ ਪੈ ਰਹੀ ਆ। ਸੋ ਸਖਤੀ ਦੇ ਨਾਲ ਪਿਆਰ, ਇਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਬਰਾਬਰ ਮਾਤਰਾ ਦੇ ਵਿੱਚ ਚਾਹੀਦੀਆਂ, ਨਹੀਂ ਤਾਂ ਫਿਰ ਇੱਥੇ ਜੰਗਲ ਰਾਜ ਹੀ ਬਣ ਜਾਣਾ ਹੈ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਉਹ ਕੈਲੀਫੋਰਨੀਆ ਚ ਆ ਰਹੇ ਆ
ਉਹਨਾਂ ਨੇ ਆਪਣੀ ਪ੍ਰੈਜ਼ੀਡੈਂਸ਼ੀਅਲ ਬਿਡ ਜੋ ਉਹ ਅਨਾਉਂਸ ਕਰ ਦਿੱਤੀ ਆ। ਪਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਰੌਨ ਡੀਸੈਂਟਿਸ ਨਾਲੋਂ ਡੋਨਲਡ ਟਰੰਪ ਉਹਨਾਂ ਦੀ ਜੋ ਸਪੋਰਟ ਆ ਉਹ ਕਾਫੀ ਹੈਗੀ ਆ, ਬਹੁਤ ਅੱਗੇ ਆ। ਇਹ ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਨੇ ਜੋ ਪੋਲ ਕੰਡਕਟ ਕੀਤਾ ਆ, ਉਹਦੇ ਮੁਤਾਬਕ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ 44% ਤੇ ਰੌਨ ਡੀਸੈਂਟਿਸ ਨੂੰ 26% ਲੋਕ ਸਪੋਰਟ ਕਰਦੇ ਹੈਗੇ ਆ। ਬਰਕਲੇ ਪੋਲ ਨੇ ਇਹ ਦੱਸਿਆ ਵੀ ਟਰੰਪ ਲੀਡ ਕਰ ਰਹੇ ਆ ਕੈਲੀਫੋਰਨੀਆ ਦੇ ਵਿੱਚ। ਸੋ ਦੇਖਦੇ ਆ ਰੌਨ ਡੀਸੈਂਟਿਸ ਕਿੰਨੀ ਕੁ ਜਿਹੜੀ ਪੋਜੀਸ਼ਨ ਆ ਆਪਣੀ ਸਟਰੋਂਗ ਬਣਾਉਂਦੇ ਹੈਗੇ ਆ। ਜੀ। ਅਗਲੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਜਿਹੜੇ ਲਾਅ ਮੇਕਰਸ ਆ ਉਹ ਇੱਕ ਅਜਿਹੇ ਬਿੱਲ ਨੂੰ ਅੱਗੇ ਵਧਾ ਰਹੇ ਆ ਜਿਹਦੇ ਵਿੱਚ ਸਕੂਲ ਦੇ ਬਾਹਰ ਜਿਹੜੇ ਆਊਟਸਾਈਡ ਏਰੀਆਜ਼ ਆ ਉਹਨਾਂ ਨੂੰ ਵਰਤਿਆ ਜਾ ਸਕਦਾ ਆ ਕੂਲ ਡਾਊਨ ਕਰਨ ਦੇ ਲਈ। ਇਹ ਆਪਾਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਹੁਣ ਕਾਫੀ ਜ਼ਿਆਦਾ ਗਰਮੀ ਪੈਂਦੀ ਆ। ਜਿਹੜੇ ਸਕੂਲ ਆ ਸਟੇਟ ਦੇ ਵਿੱਚ ਉਹਨਾਂ ਨੂੰ ਜਲਦੀ ਕਹਿੰਦੇ ਅਜਿਹੇ ਪਲਾਨਸ ਬਣਾਉਣੇ ਪੈ ਸਕਦੇ ਆ ਵੀ ਜਿਹੜੇ ਪਲੇ ਏਰੀਆਜ਼ ਦੇ ਨਾਲ ਜਿਹੜੇ ਕੂਲ ਡਾਊਨ ਆਊਟਸਾਈਡ ਪਲੇ ਏਰੀਆਜ਼ ਆ ਉਹ ਬਣਾਉਣੇ ਪੈਣ, ਜਿਹਦੇ ਵਿੱਚ ਇਹਦਾ ਮਤਲਬ ਆ ਵੱਧ ਰੁੱਖ ਜਿਹੜੇ ਲਾਉਣੇ ਪੈਣਗੇ ਤੇ ਜਿੱਥੇ ਜਿੱਥੇ ਇਹਨਾਂ ਨੇ ਸੀਮੈਂਟ ਜਾਂ ਐਸਫਾਲਟ ਪਾਇਆ ਆ ਉਹਨਾਂ ਨੂੰ ਰੀਸਰਫੇਸ ਕਰਕੇ ਕਰਨਾ ਪਊਗਾ, ਜਿੱਦਾਂ ਘਾਹ ਵਗੈਰਾ ਜਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲਾ ਕੇ, ਤਾਂ ਜੋ ਗਰਮੀ ਦੇ ਦਿਨਾਂ ਦੇ ਵਿੱਚ ਨਿਆਣੇ ਜਾਂ ਉਹ ਉੱਥੋਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਚੱਜ ਦਾ ਸਾਹ ਜਿਹੜਾ ਆ ਉਹ ਮਿਲ ਸਕੇ। ਸਟੇਟ ਸੈਨੇਟ ਨੇ ਆਲਰੇਡੀ ਇਹ ਜਿਹੜਾ ਲੈਜਿਸਲੇਸ਼ਨ ਆ ਉਸ ਨੂੰ ਪਾਸ ਕਰ ਦਿੱਤਾ ਆ, ਜਿਸ ਦੇ ਤਹਿਤ ਪਬਲਿਕ ਤੇ ਚਾਰਟਰ ਸਕੂਲਸ ਤੇ ਡਿਸਟ੍ਰਿਕਟਸ ਨੂੰ ਇਸ ਮਾਮਲੇ ਵਿੱਚ ਸਟ੍ਰੈਟੇਜਾਈਜ਼ ਕਰਨਾ ਪਊਗਾ। ਵੱਧ ਤੋਂ ਵੱਧ ਛਾਂ ਜਿਹੜੀ ਆ ਕੈਂਪਸ ਦੇ ਉੱਤੇ ਲਿਆਉਣ ਦੇ ਲਈ ਗਾਰਡਨਸ ਪਲਾਂਟ ਕਰਨੇ ਪੈਣੇ ਆ ਤੇ ਰਿਪਲੇਸ ਕਰਨੇ ਪੈਣੇ ਆ ਸਰਫੇਸਿਸ। 2027 ਤੱਕ ਦੀ ਇਹਨਾਂ ਨੇ ਡੈਡਲਾਈਨ ਇਸ ਵਿੱਚ ਰੱਖੀ ਆ ਤੇ ਬਿੱਲ ਹੁਣ ਹਾਊਸ ਦੀ ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਦੀ ਚ ਜਿਹੜਾ ਉਹ ਜਾਵੇਗਾ। ਸਮਰ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਤੇ ਸਿਟੀ ਆਫ ਸੈਨ ਫਰਾਂਸਿਸਕੋ $6 ਮਿਲੀਅਨ ਸਪੈਂਡ ਕਰਨ ਜਾ ਰਹੀ ਹੈ ਟੂਰਿਜ਼ਮ ਕੈਂਪੇਨ ਦੇ ਉੱਤੇ। ਸੈਨ ਫਰਾਂਸਿਸਕੋ ਦਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਰਹੇ ਆ ਕਿਸ ਤਰ੍ਹਾਂ ਉੱਥੇ ਦੀਆਂ ਗੰਦੀਆਂ ਸਟਰੀਟਾਂ, ਫਿਲਥੀ ਸਟਰੀਟਸ, ਓਪਨ ਏਅਰ ਡਰੱਗ ਯੂਜ਼ ਆ, ਕ੍ਰਾਈਮ ਪ੍ਰੋਬਲਮ ਆ ਡੇਲੀ। ਸੋ ਆਪਣਾ ਜੋ ਅਕਸ਼ ਨੂੰ ਸੁਧਾਰਨ ਦੇ ਲਈ ਸੈਨ ਫਰਾਂਸਿਸਕੋ ਜੋ ਸਿਟੀ ਆ ਉਹ ਨਿਊਯਾਰਕ, ਸ਼ਿਕਾਗੋ, ਵਾਸ਼ਿੰਗਟਨ, ਬੋਸਟਨ ਤੇ ਹੂਸਟਨ ਦੇ ਵਿੱਚ ਟੀਵੀ ਕਮਰਸ਼ੀਅਲਸ ਰਨ ਕਰ ਰਹੇ ਆ। $6 ਮਿਲੀਅਨ ਖਰਚਣਗੇ। ਉਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦਾ ਗੋਲਡਨ ਗੇਟ ਬ੍ਰਿਜ, ਕੇਬਲ ਕਾਰਸ ਤੇ ਲੰਬਰਟ ਸਟਰੀਟ ਜੋ ਆ ਇੰਨੀ ਸੋਹਣੀ ਆ ਵੀ ਇੱਥੇ ਆਓ ਤੇ ਮੁੜ ਕੇ ਜੋ ਟੂਰਿਜ਼ਮ ਕਰੋ, ਕਿਉਂਕਿ ਹਰ ਰੋਜ਼ ਸੈਨ ਫਰਾਂਸਿਸਕੋ ਤੋਂ ਹੈਡਲਾਈਨਸ ਇਹੀ ਆਉਂਦੀਆਂ ਵੀ ਆਹ ਰੀਟੇਲ ਸਟੋਰ ਕਲੋਜ਼ ਹੋ ਗਿਆ। ਡਰੱਗ ਰਿਲੇਟਡ ਇਸ਼ੂਜ਼, ਵਾਇਲੈਂਸ ਦੀਆਂ, ਪ੍ਰੋਪਰਟੀ ਕ੍ਰਾਈਮ ਦੀਆਂ ਖਬਰਾਂ ਆਉਂਦੀਆਂ ਹੈਗੀਆਂ। ਹਰਜੋਤ ਸਿੰਘ ਜੀ ਸ਼ਹਿਰ ਵੀ ਉਹਨਾਂ ਨੇ ਉਹ ਚੁਣੇ ਆ, ਉਹ ਆਪ ਹੀ ਮਸਲਿਆਂ ਤੋਂ ਜੂਝ ਰਹੇ ਆ। ਨਿਊਯਾਰਕ ਦੇ ਵਿੱਚ ਵੀ ਇਹੀ ਕੁਛ ਵੱਡੇ ਸ਼ਹਿਰਾਂ ਦੇ ਵਿੱਚ ਇਹ ਜਿਹੜੀਆਂ ਸਮੱਸਿਆਵਾਂ ਇਸ ਟਾਈਮ ਇਹ ਬਣੀਆਂ ਪਈਆਂ ਨੇ। 6 ਮਿਲੀਅਨ ਖਰਚਣਾ ਹੈ, ਖਰਚੋ, ਪਰ ਥੋੜਾ ਜਿਹਾ ਕ੍ਰਾਈਮ ਦੇ ਕੰਟਰੋਲ ਕਰਨ ਵੱਲ ਨੂੰ ਵੀ ਮਾੜਾ ਮੋਟਾ ਡਾਲਰ ਖਰਚਣ ਵੱਲ ਨੂੰ ਰੁਖ ਕਰੋ। ਲੋਕਾਂ ਨੂੰ ਉੱਥੇ ਬੁਲਾ ਕੇ ਤੇ ਬਾਅਦ ਚ ਲਟਾ ਕੇ ਨਾ ਘੱਲ ਦਿਓ। ਇਹ ਵੀ ਚੀਜ਼ ਜਿਹੜੇ ਇਹਨਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਹੁਣ ਹਰਜੋਤ ਸਿੰਘ ਜੀ ਸਭ ਨੂੰ ਪਤਾ ਹੈ 4 ਜੂਨ ਨੂੰ ਉੱਥੇ ਨਗਰ ਕੀਰਤਨ ਆ। ਇੱਕ ਤਾਂ ਸਾਰੇ ਜਣਿਆਂ ਨੂੰ ਆਪਾਂ ਬੇਨਤੀ ਕਰਦੇ ਵੀ ਹੁਮ ਹੁਮਾ ਕੇ ਉੱਥੇ ਪਹੁੰਚੋ ਤੇ ਭਾਈ ਗੱਡੀਆਂ 'ਚ ਸਮਾਨ ਕੋਈ ਨਾ ਰੱਖਿਓ। ਗੱਡੀਆਂ ਟਰਾਈ ਕਰੋ ਵੀ ਜਿਹੜੀਆਂ ਚਾਹੇ ਪੇਡ ਪਾਰਕਿੰਗ ਲੋਟਸ ਦੇ ਵਿੱਚ ਹੀ ਜਿਹੜੀਆਂ ਉਹ ਲਾਓ। ਜਿਹੜੇ ਬਾਟ ਵਗੈਰਾ ਦੇ ਆ ਸਕਦੇ ਆ ਉਹ ਉਸ ਦਾ ਜਿਹੜਾ ਉਹ ਦੇਖਣ, ਜਾਂ ਉਹਨਾਂ ਥਾਵਾਂ ਦੇ ਉੱਤੇ ਪਾਰਕ ਹੋਵੇ ਜਿੱਥੇ ਆਪਣੇ ਬੰਦੇ ਬੈਠੇ ਹੋਣ ਜਾਂ ਉੱਥੇ ਹੋਣ। ਸੋ ਇਹ ਚੀਜ਼ਾਂ ਦਾ ਵਿਸ਼ੇਸ਼ ਧਿਆਨ ਜਿਹੜਾ ਆ ਉਹ ਰੱਖ ਕੇ ਹੀ ਜਾਇਆ ਜਾਵੇ। ਬਾਕੀ ਬਾਅਦ ਚ ਨਹੀਂ ਤਾਂ ਫਿਰ ਲੈਣੇ ਤੇ ਦੇਣੇ ਵੀ ਕਈ ਵਾਰੀ ਪੈ ਸਕਦੇ ਨੇ। ਬਹੁਤ ਸਾਰੇ ਗੁਰੂ ਘਰਾਂ ਤੋਂ ਬੱਸਾਂ ਆ ਰਹੀਆਂ। ਟੇਰਾਬੀਨਾ ਗੁਰਦੁਆਰਾ ਸਾਹਿਬ ਤੋਂ 2 ਬੱਸਾਂ ਆਲਰੇਡੀ ਉਹਨਾਂ ਨੇ ਕਿਹਾ ਆ, ਕਨਫਰਮ ਕਰਤੀਆਂ ਵੀ ਪਹੁੰਚ ਰਹੀਆਂ। ਹੋਰ ਵੀ ਕਿਸੇ ਗੁਰੂ ਘਰ ਤੋਂ ਦੂਰੋਂ ਪਾਰੋਂ ਬੱਸਾਂ ਆ ਰਹੀਆਂ। ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਾਂ ਜੋ ਪ੍ਰਬੰਧਕ ਸੇਵਾ ਕਰ ਰਹੇ ਹੈਗੇ ਉਹਨਾਂ ਦੇ ਨਾਲ ਦੱਸ ਦਿਓ ਤੇ ਉਹ ਫਿਰ ਸਾਨੂੰ ਦੱਸ ਦੋਗੇ ਤਾਂ ਕਿ ਆਪਾਂ ਅਨਾਉਂਸ ਕਰ ਦਈਏ। ਹੋਰ ਵੀ ਜੋ ਕੋਈ ਭੈਣ ਭਰਾ ਦੂਰੋਂ ਆਉਣਾ ਚਾਹੁੰਦਾ ਉਹਨਾਂ ਬੱਸਾਂ ਦੇ ਵਿੱਚ ਆ ਸਕਦਾ ਹੋਵੇ ਜੀ। ਸੋ ਆਪਾਂ ਹੁਣ ਖਬਰਾਂ ਕਰ ਹਟੇ, ਟਾਈਮ ਤਾਂ ਹੋ ਚੁੱਕਾ ਪਰ ਅਜੇ ਤੱਕ ਵੋਟ ਨਹੀਂ ਹੋਈ ਡੈਟ ਸੀਲਿੰਗ ਦੀ ਜਿਹੜੀ ਲਿਮਿਟ ਆ ਉਸ ਨੂੰ ਲੈ ਕੇ, ਤੇ ਦੇਖਦੇ ਆ ਕੀ ਬਣਦਾ ਆ। ਮੇ ਬੀ ਆਉਣ ਵਾਲੇ ਕੁਝ ਘੰਟਿਆਂ ਤੱਕ ਇਸ ਉੱਤੇ ਵੋਟ ਜਿਹੜੀ ਆ ਉਹ
ਹੋ ਸਕੇ। ਅੱਜ ਹੀ ਜਿਹੜੀ ਇਹ ਵੋਟ ਹੋਣੀ ਆ। ਸੋ ਕਹਿੰਦੇ ਵੀ ਲਾਅ ਮੇਕਰਸ ਨੇ ਅਪਰੂਵ ਕਰਦਾ ਸੀਗਾ ਡਿਬੇਟ ਰੂਲ, ਜਿਹਦੇ ਵਿੱਚ ਡੈਮੋਕ੍ਰੇਟਸ ਨੇ ਰਿਪਬਲਿਕਨਸ ਦਾ ਸਾਥ ਜਿਹੜਾ ਉਹ ਦਿੱਤਾ ਸੀ। 29 ਰਿਪਬਲਿਕਨਸ ਨੇ ਨਾ ਕੀਤੀ ਸੀ ਕੈਵਿਨ ਮਕਾਰਥੀ ਦੇ ਇਸ ਜਿਹੜੇ ਡੈਟ ਲਿਮਿਟ ਦੀ ਡੀਲ ਆ ਉਸ ਨੂੰ ਲੈ ਕੇ। ਕੈਵਿਨ ਮਕਾਰਥੀ ਅਜੇ ਵੀ ਇਸ ਡੈਟ ਲਿਮਿਟ ਦੀ ਡੀਲ ਨੂੰ ਸਦਨ ਦੇ ਵਿੱਚ ਗੁੱਡ ਡੀਲ ਪੇਸ਼ ਕਰ ਰਹੇ ਆ ਵੀ ਤਾਂ ਜੋ ਜਲਦੀ ਤੋਂ ਜਲਦੀ ਇਸ ਦੇ ਵਿੱਚ ਮੈਜੋਰਟੀ 'ਚ ਵੋਟ ਹੋ ਸਕੇ। ਸੋ ਆਪਾਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਕੱਲ ਸਵੇਰ ਤਾਈਂ ਤਾਂ ਆਪਾਂ ਨੂੰ ਇਸ ਦੇ ਬਾਰੇ ਕਲੈਰਿਟੀ ਹੋ ਜਾਣੀ ਆ। ਜਾਂਦੇ ਜਾਂਦੇ ਜੇ ਮਾਰਕੀਟਸ ਦਾ ਦੱਸਦੇ ਜਾਈਏ, ਇਨਵੈਸਟਰਸ ਵੀ ਸਿਆਣੇ ਆ, ਉਹਨਾਂ ਨੇ ਪੈਸੇ ਜਿਹੜੇ ਆ ਉਹ ਕਢਾ ਲਏ। ਉਹ ਕਹਿੰਦੇ ਵੀ ਪਤਾ ਨਹੀਂ ਇਹ ਡੀਲ ਬਣਨੀ ਜਾਂ ਨਹੀਂ ਬਣਨੀ। 135 ਪੁਆਇੰਟ ਡਾਓ ਜੋਨਸ ਘਟ ਗਿਆ, 32,908 ਦੇ ਉੱਤੇ ਮਾਰਕੀਟ ਡਾਊਨ ਹੋਈ। S&P 26 ਪੁਆਇੰਟ ਘਟ ਕੇ 4180, ਨੈਸਡੈਕ 82 ਪੁਆਇੰਟ ਘਟ ਕੇ 12,935 ਦੇ ਉੱਤੇ। ਸੋਨੇ ਦਾ ਭਾਅ $1983 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ, 10-year yield 3.63%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,093, ਇਥੀਰੀਅਮ $1873 ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ $82.67 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.36। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਈ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ, ਚੜ੍ਹਦੀ ਕਲਾ 'ਚ ਰਹੋ। ਪੰਜਾਬੀ ਰੇਡੀਓ USA।